ਪਤਾ ਗਾਣੇ ਜਿਹੜੇ ਨਾ ਇੱਥੇ ਪੂਰਾ ਜੇ ਵਾਲੇ ਦੇ ਚਾਂਦੀ ਦਾ ਨੀ ਲੱਗੀ ਇਹ ਮੈਂ ਕਹਿ ਰਿਹਾ ਸੀ ਭਾਈ ਇਹ ਸਮੈਰਾ ਆ ਜਾਂਦੀ ਚਾਟੀ ਸਮੈਰਾ ਆ ਗਈ ਸਮੈਰਾ ਸ਼ਨਾਖਤੀ ਕਾਰਡ ਵੇਖਦਾ ਬੰਦਾ ਇਹਨਾਂ ਨਾ ਸਾਲਣ ਦੇਣਾ ਕਿਸੇ ਨੂੰ ਇੰਨਾ ਸਾਲਣ ਨਹੀਂ ਪੈਂਦਾ ਭਾਜੀ ਆ ਦੇਖੋ ਨਾ ਹੈਲੋ ਉਹ ਬੰਦਾ ਨਿਆਣੇ ਤੁਹਾਡੇ ਵੱਲ ਕਿੰਨਾ ਕਾਉਂਦਾ ਸਲਾਬ ਜ਼ਦਗਾਨ ਆ ਤੂੰ ਇਹਦੇ ਚ ਜਿੰਨਾ ਤੂੰ ਪਾਉਣਾ ਉਨਾ ਹੀ ਆਉਣਾ ਵਾ ਤੇ ਮੈਂ ਕਹਿੰਦਾ ਗਲਾਸ ਆ ਇੱਕ ਉਹਦੇ ਚ ਜ਼ਿਆਦਾ ਪਾਏਗਾ ਡੁੱਲਣਾ ਹੀ ਆ ਬਾਹਰ ਮੇਰਾ ਮਕਸਦ ਆ ਕਿ ਬੰਦਾ ਨਿਆਣਾ ਹੀ ਨਵਾ ਲੈਂਦਾ ਕਿਤੇ ਨਿਆਣੇ ਤੁਹਾਡੇ ਬਿਹਤਰੀਨ ਟੱਪ ਦੇ ਵਿੱਚ ਇੰਜ ਲੱਗਣਾ ਸਵਿਮਿੰਗ ਪੂਲ ਚ ਨਹਾ ਰਹੇ ਆ ਬਲਕਿ ਤੁਸੀਂ ਨਾ ਜਿੱਦਾਂ ਦੀ ਤੇਰੀ ਸ਼ਕਲ ਆ ਨਾ ਸਰਬ ਭਾਗ ਬੱਚੇ ਭਿਉਂਦੇ ਇਹਦੇ ਚ ਉਹਨਾਂ ਦੀ ਮੈਲ ਮੂਲ ਲੱਗ ਜਾਏਗੀ ਪਲੇਟ ਟੁੱਟ ਗਈ ਮੈਂ ਤੁਹਾਨੂੰ ਬੰਨ ਲੈਣਾ ਇੱਥੇ ਬਿਹਤਰੀਨ ਚੀਜ਼ ਹੈਗੀ ਭਾਜੀ ਮਹਿਮਾਨ एक ही हो रहा ਭਾਈ ਉਹ ਕੋਈ ਟੇਸਟ ਨਹੀਂ ਹੈ ਇਹਨਾਂ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੈ ਕੇ ਹਾਜ਼ਰ ਹਾਂ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਸੋ ਅੱਜ ਲੈ ਗਏ ਗੋਗਾ ਪਸੂਰੀ ਤਸਲੀਮ ਅਲਵੇਲਾ ਦੀ ਇੱਕ ਬਿਹਤਰੀਨ ਵੀਡੀਓ ਸੋ ਇਹ ਆਏ ਜੀ ਅੱਜ ਬਰਤਨ ਦੀ ਸ਼ਾਪ ਤੇ ਗੋਗਾ ਪਸੂਰੀ ਐਜ਼ ਅ ਕਸਟਮਰ ਤੇ ਜਿਹੜੇ ਸਲੀਮ ਅਲਵੇਲਾ ਸਾਹਿਬ ਨੇ ਉੱਥੇ ਕੰਮ ਕਰਦੇ ਨੇ ਠੀਕ ਹੈ ਜੀ ਤੇ ਇਸ ਵੀਡੀਓ ਦਾ ਟਾਈਟਲ ਹੈ ਸਟੈਂਡ ਅਪ ਕਾਮੇਡੀ ਐਟ ਬਰਤਨ ਸ਼ਾਪ ਸਲੀਮ ਅਲਵੇਲਾ ਐਂਡ ਗੋਗਾ ਪਸੂਰੀ ਫਨੀ ਵੀਡੀਓ ਜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਜਿਹਨੇ ਫੋਲੋ ਨਹੀਂ ਕੀਤਾ ਹਜੇ ਤੱਕ ਉਹ ਸਾਨੂੰ ਫੋਲੋ ਜ਼ਰੂਰ ਕਰ ਲਿਓ ਤੇ ਚੱਲਦੇ ਹਾਂ ਸਿੱਧਾ ਵੀਡੀਓ ਵੱਲ ਨੂੰ ਬਾਕੀ ਗੱਲਬਾਤ ਕਰਾਂਗੇ ਬਾਅਦ ਚ अस्सलाम वालेकुम ਵਾਲੇਕੁਮ ਸਲਾਮ बर्तन देखने से भाई ਹੈ ਜੀ बर्तन देखने से ਦੇਖ ਲਓ ਭਾਜੀ ਸਿਰਫ ਦੇਖਣੇ ਆ ਕਿ ਲੈਣੇ ਵੀ ਆ नहीं लेने आ बर्तन चाहिए आ ਚਲੋ ਦੱਸੋ ਭਾਜੀ ਕੀ ਲੈਣਾ ਹੁਕਮ ਕਰੋ ਜਹੇਜ਼ ਪੈਕੇਜ ਵੀ ਆਪਣੇ ਕੋਲ ਹੁੰਦਾ ਕੋਈ ਭਾਈ ਹਾਂਜੀ ਹਾਂਜੀ ਹੁੰਦਾ ਜੀ ਕਿਉਂ ਨਹੀਂ ਹੁੰਦਾ ਜ਼ਾਹਰ ਹੈ ਘਰਾਂ 'ਚ ਇਸਤੇਮਾਲ ਕਰੀਦਾ ਵੀ ਉਹ ਕਿਹੜਾ ਜਹੇਜ਼ ਪੈਕੇਜ ਲੈਦਾ ਕਿਸੇ ਨੂੰ ਦੇਣਾ ਹੁੰਦਾ ਤੇ ਕੀ ਚਾਹੀਦਾ ਕੀ ਤੁਹਾਨੂੰ ਸਟੀਲ ਚ ਪਲਾਸਟਿਕ ਚ ਲੈਦਰ ਚ ਨਹੀਂ ਲੈਦਰ 'ਚ ਬਰਤਨ ਤੇ ਨਹੀਂ ਹੁੰਦੇ ਭਾਈ ਕਿ ਕੋਈ ਫਰਾਉਨ ਦੇ ਦੌੜਦਾ ਤੂੰ ਲੈਦਰ ਦੇ ਕਿਹੜੇ ਹੁੰਦੇ ਬਰਤਨ ਨਹੀਂ ਨਹੀਂ ਉਹ ਟਕੋਜ਼ੀ ਹੁੰਦੀ ਹੈ ਨਾ ਲੈਦਰ ਦੀ ਉਹ ਉੱਤੇ ਦੇਣ ਵਾਸਤੇ ਹਾਂਜੀ ਹਾਂ ਟਕੋਜ਼ੀ ਲੈਦਾ ਮਿਲਦੀ ਆ ਵੈਸੇ ਤੁਸੀਂ ਦੇਖ ਲਓ ਕਿਹੜੀ ਚੀਜ਼ ਚਾਹੀਦੀ ਆ ਆ ਡਿਨਰ ਸੈੱਟ ਵੀ ਆ ਸਾਡੇ ਕੋਲ ਸਾਰਾ ਕੁਝ ਹੀ ਆ ਜੋ ਤੁਹਾਨੂੰ ਚਾਹੀਦਾ ਦੱਸੋ ਭਾਜੀ ਆ ਦੁੱਧ ਸੋਡੇ ਵਾਲੀ ਚੈਨ ਹੈਗਾ ਭਾਈ ਭਾਈ ਤੁਹਾਡਾ ਜ਼ਿਹਨੀ ਤਵਾਜ਼ਨ ਠੀਕ ਇਹ ਭਾਈ ਸਟੀਲ ਦੀ ਆ ਚਾਹ ਵਾਲੀ ਆ ਇਹ ਕਾਦੇ ਵਾਸਤੇ ਹੈ ਇਹ ਕਾਦੇ ਵਾਸਤੇ ਇਹ ਸ਼ੋ ਵਾਸਤੇ ਆ ਭਾਈ ਸਾਲਣ ਪਾਈਦਾ ਇਹਦੇ ਚ ਮਹਿਮਾਨ ਆ ਜਾਂਦੇ ਕੋਈ ਦੋ ਜੀ ਆ ਗਏ ਨੇ ਇਹ ਦੋ ਤਿੰਨਾਂ ਬੰਦਿਆਂ ਦਾ ਖਾਣਾ ਆ ਜਾਂਦਾ ਇਹਦੇ ਵਿੱਚ ਨਾ ਇੱਜ਼ਤ ਦਾ ਨਾਲ ਅਗਲੇ ਦੇ ਅੱਗੇ ਰੱਖ ਦਈਦਾ ਨਹੀਂ ਇਹ ਤੇ ਭਾਈ ਬਹੁਤ ਹੀ ਛੋਟੀ ਆ ਉਹ ਕਹਿੰਦੇ ਨਹੀਂ ਹੁੰਦੇ ਸੀ ਬਚਪਨ ਚ ਧੱਖੀ ਪਕਾਉਣੀ ਆ ਤੇ ਮਾੜੀ ਜਿਹੀ ਐਵੇਂ ਖਿਚੜੀ ਵਾਸਤੇ ਤੁਸੀਂ ਆਏ ਕਿੱਥੋਂ ਭਾਜੀ ਮੈਂ ਭਾਈ ਆਇਆ ਮੈਂ ਲਾਲੀਆਂ ਤੋਂ ਕੋਈ ਤੁਹਾਡੇ ਲਾਲੀ ਵੱਜੀ ਵੀ ਨਹੀਂ ਉੱਡ ਕੇ ਭਾਈ ਲਾਲੀਆਂ ਪਿੰਡ ਵਾ ਭਾਈ ਸਰਗੋਦਾ ਵਾ ਨਾਲ ਹੀ ਲਾਲੀਆਂ ਇੱਥੇ ਹਾਂਜੀ ਵਜ਼ਨ ਤੇ ਠੀਕ ਆ ਇਹਦਾ ਹਾਂਜੀ ਹਾਂਜੀ ਵਜ਼ਨ ਠੀਕ ਆ ਭਾਜੀ ਤੁਸੀਂ ਮੈਨੂੰ ਦੱਸੋ ਨਾ ਵੀ ਦੇਣਾ ਕੀ ਆ ਬੱਚੀ ਦੀ ਸ਼ਾਦੀ ਹੈ ਹਾਂਜੀ ਬਸ ਉਹ ਬੱਚੀ ਦੀ ਸ਼ਾਦੀ ਆ ਕੀ ਆ ਆਪਣੇ ਕੋਲ ਭਾਈ ਤੁਸੀਂ ਲਿਸਟ ਦਿਓ ਤੁਹਾਨੂੰ ਸਮਾਨ ਦੇ ਦਿੰਦੇ ਅਸੀਂ ਜ਼ਰੂਰਤ ਹੀ ਨਹੀਂ ਜੀ ਲਿਸਟ ਬਣਾਉਣ ਦੀ ਉਹ ਸਾਰਾ ਕੁਝ ਇੱਥੇ ਲਿਖਿਆ ਮੇਰੇ ਇੱਥੇ ਤੇ ਤੁਹਾਡੇ ਜੋ ਇੱਥੇ ਕੋਈ ਸੁੰਨ ਮਾਰ ਦੇਵੇ ਤੇ ਸਾਡਾ ਸਾਰਾ ਹੀ ਆ ਨਾ ਲਿਖਿਆ ਸੁਣ ਮਾਰ ਦੋ ਉਹਦੀ ਦੇਈਦੀ ਹੁੰਦੀ ਸਾਡੇ ਕੋਲ ਆਉਂਦੇ ਗਾਹਕ ਭਾਈ ਉਹ ਦੇ ਦਿੰਦੇ ਆ ਸਾਨੂੰ ਲਿਸਟ ਦੇ ਦਿੰਦੇ ਆ ਉਹਦੇ ਮੁਤਾਬਕ ਸਮਾਨ ਕੱਢ ਦਈਦਾ ਇਹ ਪਰਾਤ ਹੈ ਜੀ ਉਹ ਭਾਜੀ ਵਜਾਉਣ ਵਾਲੀ ਨਹੀਂ ਆਟਾ ਗੁੰਨਣ ਵਾਲੀ ਆ ਭਾਜੀ ਕੀ ਹੋ ਮੈਂ ਭਾਜੀ ਜਦੋਂ ਕਿਤੇ ਸ਼ਾਦੀਆਂ ਦੇ ਢੋਲਕ ਨਹੀਂ ਨਾ ਮਿਲਦੀ ਹਾਂ ਉਹ ਫਿਰ ਅਚਾਨਕ ਬੰਦਾ ਇਹਦੇ ਤੋਂ ਵੀ ਗੁਜ਼ਾਰਾ ਘਰਾਂ 'ਚ ਤੁਹਾਨੂੰ ਪਤਾ ਵਾ ਪਿੰਡਾਂ ਥਾਵਾਂ ਤੇ ਢੋਲਕ ਢਾਲਕ ਕਿੱਥੇ ਮਿਲਦੀ ਆ ਉਹ ਫਿਰ ਉਹ ਇੰਜ ਹੀ ਨਾ ਬਹਿ ਕੇ ਹਾਂ ਕੋਈ ਕਿਕਰਾਂ ਦੀ ਛਾਂ ਉਹ ਵੱਜ ਜਾਂਦੀ ਆ ਭਾਜੀ ਉਹ ਨਾ ਏਦਾਂ ਇਹ ਵਜਾਉਣ ਵਾਲੀ ਭਾਈ ਘਰ ਜਾ ਕੇ ਵਜਾਉਣਾ ਇੱਥੋਂ ਲੈ ਕੇ ਜਾਣੀ ਹੈ ਦੁਕਾਨ ਆ ਛੱਲਾ ਵੀ ਹੈਗਾ ਨਾਲ ਜਿਹੜਾ ਉਹ ਐ ਕਰਦੇ ਭਾਜੀ ਮੈਂ ਗੱਲ ਕਰ ਰਿਹਾ ਵੀ ਇਹ ਘਰਾਂ 'ਚ ਨਾ ਚੱਲ ਜਾਂਦੀਆਂ ਵਾ ਜਦੋਂ ਕਹਿੰਦੇ ਨਾ ਢੋਲਕ ਨਹੀਂ ਲੱਭੀ ਤੇ ਉਹ ਕਹਿੰਦੇ ਚਲੋ ਯਾਰ ਕੋਈ ਪਰਾਤ ਪਰੂਤ ਹੀ ਫੜ ਲਵੋ ਧੀਆਂ ਜੰਮਦੀਆਂ ਜੜੀਆਂ ਵਾ ਜਵਾਨ ਹੋ ਜਾਂਦੀਆਂ ਆ ਬੇਸ਼ੱਕ ਜੀ ਮਾਂ ਪਿਓ ਨੂੰ ਫਿਕਰ ਹੁੰਦਾ ਵਾ ਹਾਂਜੀ ਤੇ ਉਹ ਡਿਮਾਂਡ ਸੀ ਉਹਨਾਂ ਦੀ ਮੈਂ ਕਿਹਾ ਚਲੋ ਹੌਲੀ ਹੌਲੀ ਜਹੇਜ਼ ਤੇ ਬਣਾਈਏ ਨਾ ਆ ਮਾਸ਼ਾਅੱਲਾ ਜੀ ਬੱਚੀ ਸੋਚ ਆ ਤੇ ਬੱਚੀ ਕਿੰਨੀ ਕੁ ਉਮਰ ਆ ਉਹਦੀ ਜਿਹਦੀ ਕੁੜੀ ਦਾ ਹੁਣ ਕਰਨਾ ਤੇ ਉਹਦੀ ਤਾਂ 18-20 ਸਾਲ ਹੈਗੀ 20 ਸਾਲ ਉਮਰ ਹੈ ਮਾਸ਼ਾਅੱਲਾ ਜੀ ਤੁਸੀਂ ਵਾਕਈ ਜੰਮਦੇ ਹੀ ਸੋਚਣ ਲੱਗ ਪਏ ਸੀਗੇ
ਤੇ ਦੱਸੋ ਕੀ ਲੈਣਾ ਤੁਸੀਂ, ਇਹ ਦੱਸੋ। ਟੱਪ ਇੱਕ ਭਾਈ ਚਾਹੀਦਾ ਵਾ। ਕੀ ਗੱਲ, ਮੁੰਡਾ ਪਾਨਾ ਸਿਗਟਾਂ ਦਾ ਖੋਖਾ ਉਹਦਾ ਟੱਪ ਤਾਂ ਨਹੀਂ ਲੈਣਾ? ਨਹੀਂ ਉਹ ਘਰਾਂ ਦੇ ਵਿੱਚ ਤੁਹਾਨੂੰ ਪਤਾ ਜ਼ਰੂਰਤ ਹੁੰਦੀ ਆ, ਕੋਈ ਖੁੱਲੀ ਸ਼ੈ ਪਾਉਣੀ, ਕੋਈ ਚੌਲ ਧੋਣੇ। ਯਾਰ ਇਹਨੂੰ ਟੱਪ ਦਿਖਾਓ ਭਾਜੀ ਉੱਥੋਂ। ਤੇ ਡਿਨਰ ਸੈੱਟ ਪਲੇਟਾਂ ਵੀ ਚਾਹੀਦੀਆਂ ਭਾਜੀ। ਭਾਈ ਲਿਸਟ ਜਿਹੜੀ ਆ ਨਾ ਮੇਰੇ ਜ਼ਿਹਨ 'ਚ ਆ, ਟੈਂਟਾਂ ਵਾਲਿਆਂ ਦਾ ਮੈਂ ਜੋ ਕਹਿਣਾ ਉਹ ਵੀ ਮੇਰੇ ਜ਼ਿਹਨ 'ਚ ਆ, ਰਿਸ਼ਤੇਦਾਰਾਂ ਨੂੰ ਕਿਹੜਿਆਂ ਨੂੰ ਕਹਿਣਾ ਉਹ ਮੇਰੇ ਜ਼ਿਹਨ 'ਚ ਆ, ਮੰਜੀਆਂ ਕਿੱਥੋਂ ਪਿੰਡ 'ਚੋਂ ਇਕੱਠੀਆਂ ਕਰਨੀਆਂ, ਬਿਸਤਰੇ ਵੀ ਤੇਰੇ ਜ਼ਿਹਨ 'ਚ ਆ। ਹਾਂਜੀ ਸਾਰਾ ਕੁਝ ਇਹ ਆ ਵੀ ਚਲੋ ਕਿਤੇ ਕੋਈ ਨਿਉਂਦਰਾ ਲੈਣਾ ਇਹ ਵੀ ਤੇਰੇ ਜ਼ਿਹਨ 'ਚ ਆ। ਤੇ ਪਾਏ ਨਹੀਂ ਨੌਂਦੇ ਰਹੇ, ਅਸੀਂ ਲੈਣੇ ਨਹੀਂ। ਨਹੀਂ ਲੈਣੇ ਚਾਹੀਦੇ ਆ, ਜ਼ਾਹਰ ਆ, ਕੋਈ ਐਸੀ ਗੱਲ ਨਹੀਂ ਜੀ। ਜਿਨ੍ਹਾਂ ਨੂੰ ਤੁਸੀਂ ਵਰਤੇ ਹੋ, ਜਿੱਥੇ ਤੁਸੀਂ ਦਿੱਤਾ ਭਾਈ ਮੇਰਾ ਤਾਂ ਅੱਬਾ ਹੀ ਬੜਾ ਗਰਮ ਆ। ਜਿਹੜਾ ਕੋਈ 500 ਪਾਇਆ ਹੋਵੇ ਅਸੀਂ ਉਹਨਾਂ ਨੂੰ ਨਿੰਦਰਾ, ਉਹ 500 ਮੁੜੇ ਅੱਬਾ ਤਾਂ ਗੁੱਟ ਫੜ ਲੈਂਦਾ ਵੀ ਹੈਲੋ ਵਾਦਾ ਕਰ ਇੱਥੇ। ਭਾਈ ਤੁਹਾਨੂੰ ਅੱਛੀ ਚੀਜ਼ ਦੇਵਾਂਗੇ ਇਨਸ਼ਾਅੱਲਾ ਤਾਲਾ। ਕੀ ਯਾਦ ਕਰੋਗੇ ਤੁਸੀਂ? ਇਹ ਵੱਡਾ ਟੱਪ ਚਾਹੀਦਾ ਛੋਟਾ? ਨਹੀਂ ਬਸ ਮੀਡੀਅਮ ਸਾਈਜ਼ ਹੋਵੇ, ਐਡਾ ਕੀ ਕਰਨਾ। ਚੌਲ ਚੂਲ ਭਿਉਣ ਲਈ ਆਹੋ, ਕੱਪੜੇ ਵੀ ਧੋ ਲਈਦੇ ਇਹਦੇ ਵਿੱਚ। ਭਾਜੀ ਇਹਦੇ ਵਿੱਚ 20 ਕਿਲੋ ਚੌਲ ਭਿਉਏ ਤੇ ਨਾ ਮਾਰ ਯਾਰ, ਹੱਥੇ ਮਾਰਦੀ ਭਰਾ। ਸੋਟੀ ਭਾਈ ਮੈਂ ਹੈਡ ਮਾਸਟਰ ਆ, ਮੈਂ ਤਾਂ ਵੈਸੇ ਤੁਹਾਨੂੰ ਦੱਸ ਰਿਹਾ ਵੀ ਇਹ ਦੇਖ ਲਓ। ਤੂੰ ਦੱਸਣ ਲੱਗਿਆ ਮੋਟੀ ਚਾਦਰ ਦਾ ਟੱਪ ਹੈ ਇਹ ਦੇਖੋ। ਅਗਰ ਜ਼ੰਗ ਲੱਗ ਜਾਵੇ ਕਿਤੋਂ ਮਤਲਬ ਚੋਂਦਾ ਹੋਵੇ ਤੁਸੀਂ ਵਾਪਸ ਕਰ ਜਾਣਾ। ਨਹੀਂ ਐਡਾ ਖੜਕਾਉਣਾ ਕਾਹਦਾ ਵਾ, ਟੱਪ ਰੋਜ਼ੇ ਵੀ ਜਗਾਉਣਾ ਵਾ ਇੱਥੇ। ਗਾਹਕ ਨੂੰ ਦੇਖ ਕੇ ਚੀਜ਼ ਦੇਈਏ ਨਾ ਭਾਜੀ। ਇਹ ਦੇਖ ਲਓ, ਜ਼ੰਗ ਲੱਗ ਜਾਵੇ, ਟੁੱਟ ਜਾਵੇ ਤੇ ਵਾਪਸ। ਹੈ ਤੇ ਠੀਕ ਆ ਵੈਸੇ। ਨਹੀਂ ਉਹ ਚੈੱਕ ਕਰ ਰਿਹਾ ਨਾ ਵੀ ਭਾਰਾ ਵਾ, ਠੀਕ ਆ ਭਾਰਾ ਭਾਜੀ। ਇਹ ਤੁਸੀਂ ਉੱਤੇ ਆਓ, ਉੱਤੇ ਸਮਾਨ ਸਾਡੇ ਕੋਲ ਕਾਫੀ। ਭਾਈ ਮੈਂ ਕਿਉਂ ਉੱਤੇ ਜਾਵਾਂ, ਮੈਂ ਇਹ ਭੈਣ ਦਾ ਵਿਆਹ ਕਰਨਾ ਵਾ। ਦੁਕਾਨ ਸਾਡੀ ਉੱਤੇ ਵੀ ਆ, ਡਬਲ ਸਟੋਰੀ ਆ ਭਾਈ, ਉੱਤੇ ਵੀ ਸਮਾਨ ਪਿਆ। ਨਹੀਂ ਕੋਈ ਨਹੀਂ, ਮੈਂ ਦੇਖ ਲੈਣਾ ਇੱਥੇ ਵੀ। ਆ ਦੇਖ ਲਓ। ਪਤੀਲਿਆਂ ਦਾ ਸੈੱਟ ਦਿਖਾਓ ਭਾਈ, ਪਤੀਲਿਆਂ। ਕਿੰਨੇ ਪਤੀਲਿਆਂ ਵਾਲਾ? ਹਾਂਜੀ ਕਿੰਨੇ ਪਤੀਲਿਆਂ ਵਾਲਾ? ਕਿੰਨੇ ਦਾ ਹੁੰਦਾ ਤੁਸੀਂ ਦੱਸੋ? 5 ਦਾ ਹੁੰਦਾ ਵਾ, 4 ਦਾ ਹੁੰਦਾ ਵਾ। ਕੀ ਗੱਲ ਜਵਾਈ ਤੁਹਾਡਾ ਦਾਲ ਚਾਵਲ ਲਾਉਂਦਾ ਜੀ? ਨਹੀਂ ਤੁਹਾਨੂੰ ਕਾਹਦਾ ਐਡਾ ਦਾਲ ਚੌਲ ਲਵਾਉਣ ਦੀ ਆ? ਤੁਸੀਂ ਆਪਣਾ ਕੰਮ ਕਰੋ, ਜਿਹੜੀ ਤੁਹਾਨੂੰ ਚੀਜ਼ ਕਹਿੰਦੇ ਉਹ ਕੱਢ ਕੇ ਦਿਖਾਓ। ਮਿੱਠੇ ਪਕਾਉਣੇ, ਨਮਕੀਨ ਕਿਹੜੇ ਪਕਾਉਣੇ ਤੁਸੀਂ ਇਹਨੂੰ ਦੱਸੋ। ਯਾਰ ਉਹ ਤੇ ਸਾਡੀ ਮਰਜ਼ੀ ਆ ਨਾ, ਜੋ ਮਰਜ਼ੀ ਪਕਾਈਏ। ਤੁਸੀਂ ਸੈੱਟ ਦਿਖਾਓ ਪਤੀਲਿਆਂ ਦਾ ਕਿਹੜਾ। ਸਨੀ ਉਹ ਯਾਰ ਉਹ ਪਤੀਲੇ ਲਿਆ ਫੜ ਉਹ ਕੇ। ਯਾਰ ਖਲੋ ਜਾ, ਅੱਖ ਕੱਢਣ ਲੱਗਾ ਸੀ ਤੂੰ। ਆ ਕੀ ਲਈ ਫਿਰਦਾ ਵਾ? ਟ੍ਰੇਨ ਰੋਕਦਾ ਇਹਦੇ ਨਾਲ? ਨਹੀਂ ਭਾਜੀ ਆ ਘੱਟਾ ਮਿੱਟੀ ਹੋ ਜਾਂਦਾ ਨਾ, ਫਿਰ ਅਸੀਂ ਨੌਕਰੀ ਕਰ ਰਹੇ ਹਾਂ, ਨਹੀਂ ਤਾਂ ਮਾਲਕ ਕੱਢ ਰਹਿੰਦੇ ਇੱਥੋਂ। ਪਤੀਲੇ ਦਾ ਪੂਰਾ ਸੈੱਟ ਲਿਆ। ਕੀ ਇਹਦੇ ਚ ਕੀ ਪੱਕਾ ਭਾਈ? ਇਹ ਚ ਤੁਸੀਂ ਪਕਾਉਣਾ ਭਾਜੀ, ਕੀ ਪੱਕਾ? ਇਹ ਵੈਸੇ ਹੀ ਪੱਕਾ, ਮੱਥੇ 'ਚ ਮਾਰ ਲਓ। ਇਹ ਲਿਆਓ ਜੀ ਪਤੀਲੇ ਇੱਥੇ। ਆ ਦੁੱਧ ਗਰਮ ਕਰਨ ਵਾਸਤੇ ਠੀਕ ਆ ਪਤੀਲੀ ਆ, ਬਿਹਤਰੀਨ ਆ ਭਾਜੀ। ਇਹ ਸਿਲਵਰ ਸਟੀਲ ਆ ਭਾਜੀ। ਚਲੋ ਇਹ ਵੀ ਦੇਖਦੇ ਆ। ਇਹ ਟੱਪ ਭਾਜੀ ਬਿਹਤਰੀਨ ਹੈਗਾ, ਇਹ ਲੈ ਜਾਓ ਤੁਸੀਂ। ਭਾਜੀ ਇਹ ਟੱਪ ਕਿੰਨਾ ਕੁ ਪਾਣੀ ਆ ਜਾਂਦਾ ਇਹਦੇ ਚ? ਉਹ ਬੰਦਾ ਨਿਆਣੇ ਤੁਹਾਡੇ ਵੱਲ ਕਿੰਨਾ ਕੁ ਆਉਂਦਾ? ਸਲਾਬ ਦੀ ਦੁਕਾਨ ਆ ਤੂੰ? ਇਹਦੇ ਚ ਜਿੰਨਾ ਤੂੰ ਪਾਉਣਾ ਉਨਾ ਹੀ ਆਉਣਾ ਵਾ। ਤੇ ਮੈਂ ਕਹਿੰਦਾ ਗਲਾਸ ਆ ਇੱਕ, ਉਹਦੇ ਚ ਜ਼ਿਆਦਾ ਪਾਏਗਾ ਡੁੱਲਣਾ ਹੀ ਆ ਬਾਹਰ। ਮੇਰਾ ਮਕਸਦ ਆ ਕੋਈ ਬੰਦਾ ਨਿਆਣਾ ਹੀ ਨਵਾ ਲੈਂਦਾ ਕਿਤੇ। ਨਿਆਣੇ ਤੁਹਾਡੇ ਬਿਹਤਰੀਨ ਟੱਪ ਦੇ ਵਿੱਚ ਇੰਜ ਲੱਗਣਾ ਸਵੀਮਿੰਗ ਪੂਲ ਚ ਨਹਾ ਰਹੇ ਆ। ਬਲਕਿ ਤੁਸੀਂ ਨਾ ਜਿੱਦਾਂ ਦੀ ਤੇਰੀ ਸ਼ਕਲ ਆ ਨਾ, ਸਰਬ ਭਾਗ ਬੱਚੇ ਭਿਉਂਦੇ ਇਹਦੇ ਚ, ਉਹਨਾਂ ਦੀ ਮੈਲ ਮੂਲ ਲੱਗ ਜਾਏਗੀ। ਭਾਜੀ ਤੁਸੀਂ ਨਾ ਦੁਕਾਨਦਾਰਾਂ ਵਾਲੀ ਗੱਲ ਕਰੋ। ਭਾਜੀ ਅਸੀਂ ਤੇ ਮੁਲਾਜ਼ਮ ਹੈਗੇ ਆ। ਦਿਖਾਓ ਪਤੀਲਾ ਸੈੱਟ ਤੇ ਦਿਖਾਓ ਜਿਹੜਾ ਮੈਂ ਕਢਾਇਆ। ਸਨੀ ਦਿਖਾ ਯਾਰ ਪਤੀਲਾ ਸੈੱਟ। ਉਹ ਵਜਾਉਣਾ ਨਹੀਂ ਹੁਣ ਪਤੀਲਾ, ਮੈਂ ਤੈਨੂੰ ਦੱਸ ਦੇਵਾਂ। ਅੱਗੇ ਤੂੰ ਪਰਾਤ ਵੀ ਵਜਾਈ ਹੈ। ਤੂੰ ਲਾਲੀਆਂ ਤੋਂ ਆਇਆ ਤੇ ਤੈਨੂੰ ਸੌਦਾ ਲੈਣਾ। ਤੂੰ ਕਿਸੇ ਨਾਲ ਕੋਈ ਲੈ ਆ, ਔਰਤਾਂ ਨੂੰ ਵਿਚਾਰੀਆਂ ਨੂੰ, ਉਹਨਾਂ ਨੂੰ ਇਹੋ ਜਿਹੇ ਕੰਮਾਂ ਦਾ ਪਤਾ। ਯਾਰ ਔਰਤਾਂ ਨੂੰ ਮੈਂ ਕਿਉਂ ਲੈ ਆਵਾਂ? ਵਜਾ ਬੰਦਿਆਂ ਨੂੰ ਕਿੱਥੇ ਬਰਤਨਾਂ ਦਾ ਪਤਾ ਹੁੰਦਾ? ਬੰਦਿਆਂ ਨੂੰ ਕਿਉਂ ਨਹੀਂ ਪਤਾ? ਪਕਾਣਾ ਤਾਂ ਸਾਡੀ ਭੈਣ ਨੇ ਆ, ਸਾਡੀ ਧੀ ਨੇ ਖਾਣਾ ਬਣਾਉਣਾ। ਤੂੰ ਉਹ ਬਾਹੂ ਹੁਣ ਹਰ ਬੰਦੇ ਨੂੰ ਹੀ ਪਤਾ ਵਾ, ਅਗਲਾ ਦੇਖ ਸੋਚ ਕੇ ਆਉਂਦਾ ਵਾ। ਚਲੋ ਦੇਖ ਲਓ, ਆ ਵੇਖ ਲਓ, ਆ ਵਧੀਆ ਹੈਗੇ ਆ। ਇਸ ਤੋਂ ਅੱਛੀ ਕੁਆਲਿਟੀ ਵੀ ਹੈਗੀ ਸਾਡੇ ਕੋਲ। ਇਹਨਾਂ ਚੋਂ ਜ਼ਰਦੇ ਵਾਲਾ ਕਿਹੜਾ ਵਾ? ਉਹ ਹਜੇ ਤਾਂ ਖਾਲੀ ਆ, ਜ਼ਰਦਾ ਮੈਂ ਪਾ ਕੇ ਰੱਖਿਆ ਇੱਥੇ ਯਾਰ। ਇਹ ਜਿੱਚ ਮਰਜੀ ਜ਼ਰਦਾ ਪਕਾ ਲਾ, ਇਹਦੇ ਚ ਪਕਾ ਲਾ। ਜੋ ਤੇਰਾ ਜ਼ਰਦਾ ਬਣਦਾ ਨਾ ਇਹਦੇ ਚ ਪਕਾ। ਨਹੀਂ ਚੌਲ ਪਕਾਉਣੇ ਆ ਅਸੀਂ ਖੁੱਲੇ। ਖੁੱਲੇ ਕੀ ਮਤਲਬ ਖਿਲਾਰ ਕੇ ਪਕਾਉਣੇ? ਨਹੀਂ ਖੁੱਲੇ ਪਕਾਉਣੇ ਆ ਅਸੀਂ। ਕਹਿੰਦੇ ਉਦਾਂ ਦਾ ਦਵੋ ਜਿਹਦੇ ਚ ਨਾ ਚੌਲ ਜਿੰਨੇ ਅਸੀਂ। ਭਾਜੀ ਸਿਆਣੇ ਕਹਿੰਦੇ ਨੇ ਜਿੰਨੇ ਚੌਲ ਪਾਈਏ ਉਨਾ ਹੀ ਪਾਣੀ ਪਾਈਦਾ। ਨਹੀਂ ਅੱਧਾ ਕਿਲੋ ਖੁੱਲੇ ਡੁੱਲੇ ਪੱਕ ਜਾਣਗੇ ਨਾ। ਇਹ ਤੂੰ ਵੰਡੀ ਦੇ ਲੈ ਲਈ ਕਿਤੋਂ? ਜ਼ਰੂਰ ਪਕਾਉਣੇ ਆ। ਇਹ ਭਾਈ ਘਰ ਮਹਿਮਾਨ ਆ ਜਾਂਦੇ ਆ ਵੀ ਫਿਰ ਤੁਹਾਨੂੰ ਪਤਾ ਵੀ ਬੱਚੇ ਵੀ ਖਾ ਲੈਣ। ਮਹੱਲੇ 'ਚ ਕਿਤੇ ਦੇਗ ਦੂਗ ਪੱਕਦੀ ਨਾ ਵੰਡਣ ਲਈ, ਉੱਥੋਂ ਪਵਾ ਲਈ ਇਹਦੇ 'ਚ। ਘਰ ਪਕਾਉਣੇ ਜਿੰਨੇ ਮਰਜ਼ੀ ਆ। ਇਹ 'ਚ 2 ਕਿਲੋ ਪੱਕ ਜਾਣਗੇ, 2-2.5 ਕਿਲੋ ਆਰਾਮ ਨਾਲ। ਤੇ ਚੌਲ ਇਹਦੇ 'ਚ ਜ਼ਿਆਦਾ ਚੌਲ ਹੁਣ ਤੂੰ ਜਿੰਨੀ ਚਿਰ 'ਚ ਗੁੰਜਾਇਸ਼ ਆ ਨਾ ਉਹ ਲੈ। ਚੌਲਾਂ ਦੀ ਗੁੰਜਾਇਸ਼ ਆ ਜਾਂ ਪਤੀਲਿਆਂ ਦੀ ਆ?
ਨਹੀਂ ਉਹ ਗੁੰਜਾਇਸ਼ ਤੇ ਦੇਖਾਂਗੇ ਨਾ ਵੀ ਕਿੰਨੇ ਕੁ ਚੌਲ ਪੱਕ ਜਾਂਦੇ ਆ। ਫਰਜ਼ ਕਰੋ ਇਹਦੇ ਚ ਅਸੀਂ ਅੱਧਾ ਕਿਲੋ ਚੌਲ ਪਕਾ ਲਏ, ਹਾਂਜੀ। ਅਸੀਂ ਜਾਣਾ ਹੋਵੇ ਮਾਲਮ ਜੱਬੇ, ਇਹ ਗਰਮ ਹੀ ਰਹਿਣਗੇ। ਮੁੱਕਦੇ ਹੀ ਨਹੀਂ ਤੁਹਾਨੂੰ, ਜਿੱਡੀ ਤੁਹਾਡੀ ਵੱਡੀ ਫੈਮਿਲੀ ਆ, ਅੱਧਾ ਕਿਲੋ ਤੁਹਾਨੂੰ ਮੁੱਕਣਾ ਹੀ ਨਹੀਂ। ਤੁਹਾਡਾ ਤੇ ਮਾਲਮ ਜਬਾ ਆਣ ਜਾਣ ਹੋ ਜਾਣਾ। ਕਿਉਂ ਨਹੀਂ ਗੱਲਾਂ ਕਰ ਰਿਹਾ ਤੇ ਗਰਮ ਵੀ ਰਹਿਣਗੇ। ਇਹ ਤੇ ਨਹੀਂ ਗਰਮ ਰਹਿਣਗੇ, ਮੈਂ ਗਰਮ ਹੋ ਰਿਹਾ ਹੌਲੀ ਹੌਲੀ। ਗਰਮ ਕਿ ਲਵੇਲਾ ਗਰਮ ਹੋ ਰਿਹਾ, ਉਹਨੂੰ ਗੁੱਸਾ ਚੜਨ ਦੇ ਆ, ਕਹਿੰਦਾ ਕਦੀ ਟੱਬ ਮੰਗਾਉਂਦਾ, ਕਦੀ ਪਤੀਲੇ ਮੰਗਾਉਂਦਾ, ਲੈਂਦਾ ਕੁਝ ਹੈ ਨਹੀਂ। ਡੰਡਾ ਹੀ ਮਾਰਨਾ ਨੇ ਜਿਹੜਾ ਫੜੇ ਆ। ਝਾੜਨ ਵਾਲਾ ਕਹਿਣਗੇ ਓਵਨ ਲੈ ਰਿਹਾ ਤੂੰ, ਪਤੀਲਾ ਵਾ ਜਿੰਨੀ ਠੰਡ ਪੈਂਦੀ ਹੈ। ਇਹ ਸਾਡੇ ਕੋਲ ਬਾਲਟੀਆਂ ਜੀ। ਇੱਕ ਵੀ ਇੱਧਰ ਬੱਚਾ ਵਿੱਚ ਡਿੱਗ ਗਿਆ, ਸਾਰੇ ਡਰਮ ਕਰਕੇ ਥੱਲੇ। ਇਹ ਗੜਵੀ ਹੈਗੀ ਆ, ਉਹ ਵਾ ਸਾਰਾ ਸਮਾਨ ਆ ਸਾਡੇ ਕੋਲ। ਆਹ ਦੇਖ ਲਓ ਭਾਜੀ। ਨਹੀਂ ਆ ਗੜਵੇ ਇਹਦੇ ਨਾਲੋਂ ਕੋ ਵੱਡੇ ਨਹੀਂ ਪਾਇਨਾ ਹੈ। ਹਾਂਜੀ ਉਹ ਵਿਆਹ ਵਾ, ਬਾਲਟੀ ਤੇ ਲਿਖਿਆ ਗੋਗੀ, ਗੋਗੀ ਇੱਥੇ ਗੋਗੀ ਦਾ ਇਹ ਨਾ ਗੋਗਾ। ਲਾਜਵਾਬ ਨੇ ਭਾਂਡੇ। ਉਹ ਤੁਹਾਨੂੰ ਪਤਾ ਵੀ ਉਹ ਕੁੜੀਆਂ ਚਿੜੀਆਂ ਨੇ ਗਾਣੇ ਗੁਣੇ, ਤੁਹਾਨੂੰ ਪਤਾ ਗਾਣੇ ਜਿਹੜੇ ਨਾ ਇੱਥੇ ਪੂਰਾ ਹੈ ਜੇ ਵਾਲੇ ਦੇ ਚਾਂਦੀ ਦਾਣੇ ਲੱਕੀ। ਇਹ ਮੈਂ ਕਹਿ ਰਿਹਾ ਸੀ ਭਾਈ, ਤੇ ਸਮੈਰਾ ਆ ਜਾਂਦੀ ਸਮੈਰਾ ਝਾਟੀ। ਆ ਗਈ ਸਮੈਰਾ। ਉਹ ਕੋਈ ਵੱਡਾ ਗੜਵਾ ਚਾਹੀਦਾ ਵਾ ਉਹ। ਭਾਈ ਐਟਮ ਸੌਂਗ ਵਾਲੇ ਸਾਡੇ ਕੋਲ ਹੈ ਨਹੀਂ ਬਰਤਨ, ਸਾਡੇ ਕੋਲ ਤੇ ਦੂਜੇ ਆ ਖਾਣ ਪੀਣ ਵਾਲੇ। ਨਹੀਂ ਉਹ ਸ਼ਾਦੀ ਵਿਆਹਾਂ ਦੇ ਤੁਹਾਨੂੰ ਪਤਾ ਫਿਰ ਕੁੜੀਆਂ ਮਾੜਾ ਮੋਟਾ ਦੇ ਫਿਰ ਕਰਦੀਆਂ ਹੀ ਆ ਨਾ। ਕਰਨ ਡਾਂਸ ਸਾਡੇ ਵੱਲੋਂ ਘਰ ਕਰਨ, ਗਲੀ 'ਚ ਕਰਨ। ਹੈਲੋ ਹੈਲੋ ਨਹੀਂ ਹੈ ਨਾ, ਗਲੀ 'ਚ ਕਿਉਂ ਕਰਨ? ਕੁੜੀਆਂ ਚਿੜੀਆਂ ਕਰਦੀਆਂ ਹੀ ਹੁੰਦੀਆਂ। ਇਹ ਖੁਸ਼ੀ ਦਾ ਮੌਕਾ ਵਾ। ਖੁਸ਼ੀ ਤੈਨੂੰ ਕਾਦੀ ਚੜ ਗਈ? ਖੁਸ਼ੀ ਕੁੜੀਆਂ ਸਾਡੀਆਂ ਵਾ, ਉਹ ਜਿੱਦਾਂ ਮਰਜ਼ੀ ਅੰਦਰ ਕਰਨ ਬਾਹਰ ਕਰਨ। ਜਦੋਂ ਕਹਿੰਦੇ ਗੜਵਾ, ਉਦੋਂ ਨਹੀਂ ਸੀ ਤੁਹਾਡੀਆਂ ਕੁੜੀਆਂ। ਪਲੇਟਾਂ ਭਾਈ ਸਟੀਲ ਦੀਆਂ ਚਾਹੀਦੀਆਂ ਨਾ। ਉਹ ਮੇਰੇ ਨਾ ਦਾਦੇ ਦਾ ਮੇਲਾ ਵੀ ਆ, ਉਹਦੇ ਵਾਸਤੇ ਨਾ 100 ਪਲੇਟ ਚਾਹੀਦੀ ਹੈ। ਯਾਰ ਤੂੰ ਵਿਆਹ ਵਾਲੀ ਵੀ ਲੈ ਰਿਹਾ ਪਲੇਟਾਂ ਵਿੱਚ, ਮੇਲੇ ਵਾਲੀਆਂ ਵੀ। ਤੂੰ ਲੱਗਦੇ ਹੱਥ ਨਾ ਫੌਤਗੀ ਵਾਲੀਆਂ ਵੀ ਨਾਲ ਹੀ ਲੈ। ਹੈਲੋ ਜੋ ਹਾਲਾਤ ਹੈਗੇ ਆ, ਮੈਨੂੰ ਲੱਗਦਾ ਕੁਛ ਨਾ ਕੁਛ ਹੋ ਜਾਣਾ। ਫੌਤਗੀ ਵਾਲੀਆਂ ਕਿਉਂ ਪਾਉਣਾ ਵਾ? ਸਾਡਾ ਖੁਸ਼ੀਆਂ ਦਾ ਕੰਮ ਆ। ਤੂੰ ਪਲੇਟ ਦਿਖਾ। ਇਹ ਸਾਡੇ ਕੋਲ ਹੈਗੀਆਂ ਜੀ, ਇਹ ਸਟੀਲ ਦੀਆਂ। ਇਹ ਮੇਲੇ ਮੂਲੇ ਤੇ ਵੀ ਚੱਲ ਜਾਂਦੀਆਂ, ਦੇਖ ਲਓ। ਹੱਡ ਦੇਣ ਦੀ ਆ, ਛੋਟੀ ਵੱਡੀ। ਨਹੀਂ ਉਹ ਦਿਖਾਓ ਜੇ ਚ ਸਾਲਣ ਘੱਟ ਪਵੇ ਨਾ, ਉਹ ਪਲੇਟ ਦਿਖਾਓ। ਕਿਉਂਕਿ ਮੇਲਿਆਂ ਦਾ ਹੁੰਦਾ ਬਾਰ-ਬਾਰ ਹੀ ਨਾ, ਤੂੰ ਲੈ ਹੀ ਨਾ, ਤੂੰ ਰੋਟੀ ਤੇ ਹੀ ਪਾ ਦੇ ਉਹਨੂੰ। ਯਾਰ ਦੋ ਹੁਣ ਮੈਂ ਸ਼ੋਰਬਾ ਰੋਟੀ ਤੇ ਕਿੱਦਾਂ ਪਾ ਦਾਂ? ਨਹੀਂ, ਸ਼ੋਰਬੇ ਵਾਲੇ ਭਾਜੀ ਪਲੇਟਾਂ ਨਹੀਂ ਹੁੰਦੀਆਂ, ਉਹ ਇਹ ਕੌਲੀਆਂ ਹੁੰਦੀਆਂ। ਇਹ ਦੇਖੋ। ਉਹ ਭਾਈ ਇਹਦੇ ਚ ਤੇ ਸਾਲਣ ਹੀ ਬਹੁਤ ਪੈਂਦਾ ਵਾ। ਪਿੰਡ ਵਾਲੇ 3-3 ਵਾਰੀ ਰੋਟੀ ਖਾਂਦੇ ਆ ਕੇ। ਇੱਕ ਵਾਰੀ ਖਾ ਲਓ, ਉੱਥੇ ਕਿਹੜਾ ਸ਼ਨਾਖਤੀ ਕਾਰਡ ਵੇਖਦਾ ਬੰਦਾ। ਤੁਸੀਂ ਇਹਨਾਂ ਸਾਲਣ ਦੇਣਾ ਕਿਸੇ ਨੂੰ? ਇੰਨਾ ਸਾਲਣ ਨਹੀਂ ਪੈਂਦਾ ਭਾਜੀ। ਇਹ ਦੇਖੋ ਨਾ। ਹੈਲੋ ਇਹ ਛੋਟੀਆਂ ਲੈ ਲਓ, ਜਿਹਦੇ 'ਚ ਘੱਟ ਪੈ ਜੇ। ਆਹ ਲੈ ਲਓ, ਇਹ ਘੱਟ ਸਾਲਣ ਵਾਲੀ ਹੈ। ਇਹਦੇ ਨਾਲੋਂ ਛੋਟਾ ਸਾਈਜ਼ ਹੈਗਾ ਕੋਈ? ਇਸ ਤੋਂ ਛੋਟਾ ਤੇ ਫਿਰ ਭਾਜੀ ਇਸ ਤੋਂ ਮੌਤ ਹੀ ਆ। ਬਹੁਤ ਹੀ ਯਾਰ। ਥੋੜਾ ਜਿਹਾ ਤੇ ਕਿਸੇ ਨੇ 2 ਰੋਟੀਆਂ ਖਾਣੀਆਂ, ਉਹਨੂੰ ਕੋ ਥੋੜਾ ਜਿਹਾ ਸਾਲਣ ਤੇ ਦਿਓ। ਕੀ ਪਕਾ ਕੇ ਰਹੇ ਹੋ ਜੀ? ਡਿਸ਼ਾਂ ਕੀ ਆ ਹਾਂਜੀ ਵਿਆਹ ਤੇ? ਮੈਨੂ ਡਿਸ਼ਾਂ ਚੌਲ ਆ ਜੀ, ਅੱਛਾ ਤੇ ਚਾਹ ਵਾ, ਅੱਛਾ, ਮਾਸ਼ਾਅੱਲਾ। ਤੇ ਚੌਲ ਆ। ਚੋਲਾ ਫੇਰ ਚੋ। ਇਹ ਅੱਗੇ ਵੀ ਦੱਸਿਆ ਤੁਸੀਂ। ਭਾਜੀ ਲੂਣੇ ਦੱਸੇ ਆ ਨਾ। ਅੱਛਾ, ਮੈਂ ਕਿਹਾ ਪਤਾ ਨਹੀਂ ਉਹੀ 2 ਵਾਰੀ ਪਕਾਉਣੇ ਤੁਸੀਂ। ਮਿੱਠੇ ਚੌਲ ਆ ਤੇ ਲੂਣੇ ਚੌਲ ਆ, ਹਾਂ, ਤੇ ਚਾਹ ਵਾ। ਤੇ ਚਾਹ ਵਾ, ਆਹੋ। ਤੇ ਨਾਲ ਉਹ ਪਾਣੀ ਛਾਣੀ ਫਿਰ ਆਪੇ ਮੌਜਾਂ ਉਹ ਕਰਨ ਤਾਂ ਖੁੱਲਾ ਪਰਾਉਣੇ। ਹੀ ਹੋਣਾ, ਮੈਨੂੰ ਪਤਾ ਵਾ। ਉਹਦੇ ਤੁਸੀਂ ਪੈਪ ਛੱਡ ਦੇਣਾ ਜਾਂਜੀਆਂ ਤੇ। ਪੈਪ ਛੱਡ ਕੋਈ ਟਿਫਨ ਇੱਕ ਚਾਹੀਦਾ ਭਾਈ। ਉਹ ਸ਼ਾਦੀ ਹਾਲ ਕਰਾਇਆ ਜਾਂ ਬਾਹਰ ਹੀ ਕਿਤੇ? ਨਹੀਂ ਭਾਈ, ਉਹ ਸ਼ਾਦੀ ਹਾਲ ਵਾਲੇ ਤੁਹਾਨੂੰ ਪਤਾ ਪੈਸੇ ਬਹੁਤ ਲੈਂਦੇ ਆ। ਗਰੀਬ ਆਦਮੀ ਆ, ਸਾਨੂੰ ਤੇ ਜਹੇਜ਼ ਵਾਸਤੇ ਉਹਨਾਂ ਨੇ ਫਸਾਇਆ ਪਿਆ ਵਾ। ਮੁੰਡੇ ਵਾਲਿਆਂ ਨੇ ਕਹਿੰਦੇ ਜੀ ਆਹ ਚੀਜ਼ ਚਾਹੀਦੀ ਸਾਨੂੰ। ਇਹ ਜਹੇਜ਼ ਮੰਗਣ ਵਾਲਿਆਂ ਤੇ ਮੈਨੂੰ ਬਹੁਤ ਗੁੱਸਾ ਵਾ ਵੀ ਬਗੈਰ ਤੋਂ ਜਿਹਨੇ ਧੀ ਦੇਤੀ ਪਿੱਛੇ ਕੀ ਰੱਖ ਲਿਆ। ਤੂੰ ਕਹਦਾ ਉਹਨਾਂ ਨੂੰ, ਸਾਨੂੰ ਕਹਦਾ ਬਗੈਰ ਤੇ ਕਿੰਨਾ? ਮੈਂ ਤਾਂ ਸਗੋਂ ਤੇਰੀ ਫੇਵਰ ਕਰਨ ਦੇ ਨਹੀਂ, ਉਹ ਸਾਡੇ ਯਾਰ ਰਿਸ਼ਤੇਦਾਰ ਆ, ਸਾਡਾ ਜਵਾਈ ਬਣਨ ਵਾਲਾ ਵਾ। ਸਾਰੀ ਜ਼ਿੰਦਗੀ ਧੀਆਂ ਨੂੰ ਬੰਦਾ ਦਿੰਦਾ ਹੀ ਆ, ਉਹਦਾ ਮੂੰਹ ਫਾੜ ਕੇ ਮੰਗ ਲੈਂਦੇ। ਨਹੀਂ ਹੁਣ ਤੁਹਾਨੂੰ ਪਤਾ ਨਵੀਂ ਉੱਭੜ ਜਗ੍ਹਾ ਤੇ ਰਿਸ਼ਤੇਦਾਰੀ ਕੀਤੀ ਹੈ। ਜਹੇਜ਼ ਤੇ ਸਾਨੂੰ ਦੇਣਾ ਹੀ ਪੈਣਾ, ਜਿੰਨਾ ਮਰਜ਼ੀ ਮੈਂ ਔਖਾ ਹਾਂ। ਤੂੰ ਉਹਨਾਂ ਨੇ ਕਿਹਾ ਜੀ ਮੈਂ ਹੌਲੀ ਹੌਲੀ ਦੇਈ ਜਾਵਾਂਗਾ। ਐਵੇਂ ਇੱਕ ਪਤੀਲਾ ਦੇ ਦੇ, ਫਿਰ 6 ਪਲੇਟਾਂ ਦੇਤੀਆਂ, ਫਿਰ 2 ਪਲੇਟਾਂ ਦੇਤੀਆਂ। ਇੱਕ ਟਿਫਨ ਦਿਖਾਓ ਜਿਹੜਾ ਨਾ, ਜਿਹੜਾ ਰੋਟੀ ਵਾਲਾ ਡੱਬਾ ਹੁੰਦਾ ਵਾ। ਮੁੰਡਾ ਕੰਮ ਤੇ ਵੀ ਜਾਂਦਾ? ਵਿਹਲਾ ਵਾ, ਲੱਤ ਟੁੱਟੀ ਉਹਦੀ। ਨਹੀਂ, ਤੇ ਕੀ ਕਰਦਾ ਕੀ ਆ ਉਹ? ਹਾਂਜੀ, ਕੀ ਕਰਦਾ ਉਹ? ਹੈਲੋ ਭਾਈ, ਉਹ ਡੱਬੋ ਇਹ ਦੇਖ ਲਓ। ਡੱਬਾ ਦੇ ਭਾਈ 1 2 3 4। ਇਹਦੇ 'ਚ ਮੁੰਡੇ ਨੂੰ ਚੌਲ ਪਾ ਦਿਓ, ਲੂਣੇ, ਇਹਦੇ 'ਚ ਮਿੱਠੇ ਪਾ ਦਿਓ, ਇਹਦੇ 'ਚ ਚਟਨੀ ਪਾ ਦਿਓ, ਉੱਤੇ ਰੋਟੀਆਂ ਰੱਖ। ਚੱਲ ਏਡਾ ਕਾਹਦਾ ਟੀਚਰ ਬਣਦਾ ਵਾ, ਸੂਟੀ ਥੱਲੇ ਰੱਖ ਖਾ ਲਾਂਗੇ ਅਸੀਂ ਜੋ। ਇਹੀ ਪੈਣੀ ਫਿਰ। ਹੁਣ ਰਿਵਾਜ ਕੋਈ ਨਹੀਂ ਹੈਗਾ। ਨਹੀਂ ਭਾਜੀ, ਇਹ
ਆਵੇ ਇੱਥੇ ਚਾਵਲ ਪਾਏ ਹੁਣ, ਪਰਾਠੇ ਹੁਣ, ਥੱਲੇ ਆਂਡਾ ਹੋਵੇ, ਬੰਦਾ ਆਰਾਮ ਨਾਲ ਇੰਜ ਕਰਕੇ ਫੜ ਕੇ ਤੇ ਕੰਮ ਤੇ ਜਾਂਦਾ ਹੋਇਆ। ਇੱਧਰ ਆਓ ਕਿਤੇ ਚੱਲਾਂ। ਤੂੰ ਨਾ ਜਾ ਕੰਮ ਤੇ ਅਜੇ, ਤੇ ਮੁੰਡੇ ਨੂੰ ਦੇਣਾ ਤੂੰ। ਨਹੀਂ ਇੱਥੇ ਹੀ ਮੈਂ ਦੁਕਾਨ 'ਚ ਹੀ ਆ, ਮੈਂ ਕਿਹੜਾ ਬਾਹਰ ਚੱਲਾਂ। ਮੈਂ ਪਹਿਲੇ ਤਾਂ ਵੀ ਦੱਸ ਇਦਾਂ ਹੀ ਬੰਦਾ ਇੱਕ ਕਰਦਾ ਡੱਬਾ ਲੈ ਗਿਆ ਸਾਡਾ। ਲੈਣਾ ਤਾਂ ਕਰ ਦਈਏ। ਹਾਂਜੀ ਭਾਈ ਇੱਕ ਡੱਬਾ ਵੀ ਕਰ। ਅੱਛਾ ਆਹ ਤਾਂ ਹੋ ਗਿਆ ਮੁੰਡੇ ਵਾਸਤੇ। ਹਾਂਜੀ ਹਾਂਜੀ ਆਹ ਮੁੰਡੇ ਦੇ ਸਹੁਰੇ ਵਾਸਤੇ ਵੀ ਲੈ ਜਾਓ ਇੱਕ ਦਾ। ਕੀ ਗੱਲ ਹੈ ਜੀ? ਆਹੋ ਨਮਾਜ਼ ਲੱਸੀ ਨੂੰ ਪੜ੍ਹਨੀ ਹੁੰਦੀ ਕਿਤੇ ਕੋਈ ਲੋਟਾ ਹੈਗਾ। ਨਹੀਂ ਹੁਣ ਤੇ ਤੁਹਾਨੂੰ ਪਤਾ ਉਹ ਰਿਵਾਜ ਹੀ ਨਹੀਂ ਰਹੇ, ਉਹ ਮੁਸਲਮ ਸ਼ਾਵਰ ਚੱਲ ਪਏ। ਟੂਟੀਆਂ ਟਾਟੀਆਂ ਲੱਗੀਆਂ ਵਾ। ਵੈਸੇ ਹੀ ਲੈ ਜਾਓ। ਚਲੋ ਠੀਕ ਆ ਜੀ ਫਿਰ। ਉਹ ਹੈਲੋ ਮੈਂ ਵੈਸੇ ਗੱਲ ਕੀਤੀ ਆ। ਮੈਂ ਕਹਿੰਦਾ ਵੀ ਜਦੋਂ ਵਿਆਹ ਕੇ ਆਉਣਾ ਉਤੋਂ ਲੋਟਾ ਨਹੀਂ ਮਾਰਦੀਆਂ ਅੱਜ ਕਰਕੇ ਇੰਜ। ਹਾਂਜੀ। 2-7 ਵਾਰੀ। ਹਾਂਜੀ। ਇਹਨਾਂ ਦਾ ਫਿਰ ਥੋੜਾ ਜਿਹਾ ਪਿਉਣ। ਉਹ ਯਾਰ ਖਲੋ ਜਾ, ਮੈਨੂੰ ਕਾਹਦਾ ਘੁੱਟ ਲਵਾਉਣਾ, ਮੁੰਡੇ ਵਾਲੇ ਇਹ ਆਈਟਮ ਕਰਦੇ ਆ। ਤੂੰ ਮੈਨੂੰ ਡਿਨਰ ਸੈੱਟ ਦਿਖਾ। ਚਲੋ ਡਿਨਰ ਸੈੱਟ ਦਿਖਾ ਦੇ। ਉਹ ਉੱਤੇ ਆ ਜਾਓ। ਹਾਂਜੀ ਉੱਤੇ ਚੀਜ਼ਾਂ ਹੈਗੀਆਂ ਸਾਡੇ। ਆ ਜਾਓ। ਕਿੱਥੇ ਜਾਣਾ ਭਾਈ? ਹਾਂਜੀ ਕਿੱਥੇ ਜਾਣਾ? ਉੱਪਰ ਭਾਈ ਉੱਪਰ। ਆ ਜਾਓ ਹਜੇ ਤਾਂ ਤੁਸੀਂ ਹੋਰ ਉੱਤੇ ਜਾਣਾ। ਹਾਂਜੀ ਇੱਧਰ ਆਓ। ਹਾਂਜੀ ਕਹਿੰਦੇ ਭਾਜੀ ਬੱਚੀ ਨੂੰ ਹਮੇਸ਼ਾ ਬੜਾ ਉਹ ਚੀਜ਼ ਔਖਾ ਦਿਓ ਕੰਮ ਆ ਭਾਜੀ। ਕਿ ਸਹੁਰੇ ਜਿਹੜੇ ਨਾ ਫਿਰ ਗੱਲਾਂ ਕਰਦੇ ਟਗੇ ਦੀਆਂ, ਉਹਨਾਂ ਨੂੰ ਹਮੇਸ਼ਾ ਅੱਛੀ ਚੀਜ਼ ਦਿਓ। ਉੱਥੇ ਬੜੀਆਂ ਹੁੰਦੀਆਂ ਭਾਜੀ, ਜਿਹੜੀਆਂ ਧੀਆਂ ਵਾਲਿਆਂ ਕੁੜੀਆਂ ਨਾ ਵਾਸਤੇ ਨਾ ਸੱਸਾਂ ਨਹੀਂ ਰਹਿਣ ਦਿੰਦੀਆਂ। ਇਸ ਲਈ ਮੈਂ ਕਹਿੰਦਾ ਇਸ ਦੌਰ ਦੇ ਵਿੱਚ ਧੀਆਂ ਵਿਆਹੁਣੀਆਂ ਬਹੁਤ ਮੁਸ਼ਕਿਲ ਆ। ਬਹੁਤ ਔਖਾ ਕੰਮ ਹੋਇਆ ਜੀ ਧੀਆਂ ਭੈਣਾਂ ਨੂੰ ਵਿਆਹੁਣਾ। ਭਾਈ ਉਹ ਗਰਮ ਮਸਾਲੇ ਵਾਲਾ ਸੈੱਟ ਨਹੀਂ ਹੁੰਦਾ, ਉਹ ਵੀ ਦਿਖਾਓ। ਕੀ ਗੱਲ ਮੁੰਡੇ ਨੇ ਜਖਣੀ ਲਾਉਣੀ? ਯਾਰ ਲਾਵੇ ਜੋ ਮਰਜ਼ੀ ਤੇਰਾ ਕੀ ਤੇ ਕਰਦਾ ਕੰਮ। ਕੀ ਹੈ ਜਵਾਈ ਆਪਣਾ? ਇਹ ਦੇਖ ਲਓ ਭਾਜੀ, ਇਹ ਪੂਰਾ ਸੈੱਟ ਹੈਗਾ। ਇਹ ਇੱਕ ਆ ਵੀ ਆ, ਆ ਦੇਖੋ ਇਹ ਵੀ ਆ, ਆ ਦੇਖ ਲਓ ਹੈ। ਹੋਰ ਵੇਖ ਲਓ। ਇਹ ਠੀਕ ਆ ਭਾਈ। ਹਾਂਜੀ ਇਹਦਾ ਕਲਰ ਵੀ ਠੀਕ ਆ। ਇਹ ਠੀਕ ਹੈ। ਇੰਜ ਹੀ ਲੱਗਦਾ ਸੇਫ ਅਲਮਾਰੀ 'ਚ ਡੱਬੇ ਰੱਖੇ ਆ। ਨਹੀਂ ਏਦਾਂ ਹੀ ਤੁਸੀਂ ਦੀਵਾਰ ਦੇ ਨਾਲ ਲਾ ਦੇਣਾ ਨਾ ਇਹਨੂੰ। ਇੰਜ ਹੀ। ਅੱਛਾ ਜੀ। ਹਾਂ ਹੈਗੀ ਦੀਵਾਰ ਕਿ ਨਹੀਂ? ਬਰਾਉਨ ਕਹਿੰਦੇ ਆ ਹਾਲਾਤ ਇੰਜ ਤੇ ਦੀਵਾਰ ਕਿ ਨਹੀਂ? ਲਾਲੀਆਂ ਤੋਂ ਆਇਓ ਨਾ। ਸੈੱਟ ਭਾਈ ਕੋ ਦਿਖਾਓ ਚੰਗਾ ਜਿਹਾ। ਇਹ ਭਾਜੀ ਸਾਰੇ ਡਿਨਰ ਸੈੱਟ ਲੱਗੇ ਆ। ਇਹ ਦੇਖ ਲਓ ਭਾਜੀ, ਇਹ ਦੇਖ ਲਓ ਬੜੇ ਚੰਗੇ ਲੱਗੇ ਡਿਨਰ ਸੈੱਟ। ਮਨ ਤੁਹਾਡੇ ਸਹੁਰਿਆਂ ਨਾਲੋਂ ਚੰਗੇ ਆ। ਜਿੱਥੇ ਧੀ ਵਿਆਹੁਣ ਲੱਗੇ ਨਾ ਉਹਨਾਂ ਨਾਲੋਂ ਚੰਗੇ ਆ ਡਿਨਰ ਸੈੱਟ। ਸਾਡੇ ਕੀ ਲੰਗੜੇ ਆ ਸਾਰੇ ਸਹੁਰੇ ਕੋਲ? ਨਹੀਂ ਇਹ ਦੇਖੋ ਨਾ ਕਿਹੜਾ ਖੂਬਸੂਰਤ ਡਿਜ਼ਾਈਨ ਲੱਗਾ ਭਾਜੀ। ਇਹ ਕਿੰਨੇ ਕੁ ਦਾ ਮੈਨੂੰ ਇੱਥੇ ਹੀ ਦੱਸ ਦਿਓ। ਇਹਦੀ ਭਾਈ ਨੇ ਕੀਮਤ 72 ਪੀਸ ਦਾ 72 ਪੀਸ। ਆ ਫੇਸ ਓਟੀ ਤੇਰੀ ਨਾ ਹੱਥ ਦਾ ਹੀ ਵੱਜੀ। ਸੌਰੀ ਜੀ 72 ਪੀਸ ਆ ਭਾਜੀ ਇਹ। 72। ਹਾਂਜੀ ਇਹ ਪਸੰਦ ਆ ਜੀ ਮੈਨੂੰ। ਭਾਜੀ ਗੌਰ ਨਾਲ ਵੇਖ ਲਵੋ, ਬਾਅਦ ਚ ਮੈਂ ਨਹੀਂ ਮੋੜਦਾ। ਆ ਦੇਖ ਯਾਰ ਆ ਕੀ ਹੋਇਆ? ਇਹ ਕਈ ਗਾਹਕਾਂ ਨੂੰ ਇੰਜ ਹੀ ਮੋੜਨਾ ਪੈਂਦਾ। ਅਗਰ ਤੁਸੀਂ ਆਹ ਲੈ ਲਓ ਨਾ ਬਲੈਕ, ਇਹ ਵਧੀਆ ਹੈ, ਲੇਕਿਨ ਇਹ ਤੁਹਾਡੇ ਨਾ ਹੱਥਾਂ 'ਚ ਪਤਾ ਨਹੀਂ ਲੱਗਣਾ। ਓ ਯਾਰ ਮੈਂ ਆਪਣੇ ਘਰ ਵਾਸਤੇ ਲੈਣਾ ਵਾ ਤੇ ਕੁੜੀ ਭੈਣ ਨੂੰ ਦੇਣਾ ਵਾ ਅਸੀਂ। ਤੇ ਉਧਰ ਕਿਹੜਾ ਤੂੰ ਸ਼ੇਖਾ ਲਵਿਆਉਣ ਲੱਗਾ? ਉਹ ਵੀ ਇਦਾਂ ਦੇ ਹੀ ਹੋਣੇ ਆ। ਦੇਖ ਲਓ ਭਾਈ, ਧਿਆਨ ਨਾਲ ਭਾਈ ਸੁੱਟ ਨਾ ਦੇਣਾ। ਇੱਕ ਵੀ ਪਲੇਟ ਟੁੱਟ ਗਈ ਮੈਂ ਤੁਹਾਨੂੰ ਬੰਨ ਲੈਣਾ ਇੱਥੇ। बेहतरीन चीज हैगी भाजी। मेहमान एक ही हो रहा भाई को टेस्ट नहीं है इतना। भाजी प्लेट खानी है, विच कुछ पाएगा तो उसका टेस्ट होएगा। ਇਹ ਤਾਂ ਬਰਤਨ ਹੈ, ਇਹਦੇ ਚ ਕੁਝ ਪਾਉਣਾ ਤੇ ਟੇਸਟ ਆਉਣਾ ਤੈਨੂੰ। ਭਾਜੀ ਚੀਨੀ ਦਾ ਜਾਂ ਤੂੰ ਆਹ ਫੁੱਲ ਖਾਣਾ ਹੈ ਵਿੱਚ ਜਿਹੜੇ ਲੱਗੇ ਫੁੱਲ ਖਾਣੇ। ਭਾਜੀ ਆਪਣਾ ਵੀ ਚੀਨੀ ਦਾ ਕੋਈ ਸਵਾਦ ਹੁੰਦਾ ਵਾ। ਪਲੇਟ ਨਾ ਡੂੰਗੀ ਨਹੀਂਗੀ, ਜਿਹੜਾ ਨਾ ਚੌਲਾਂ ਦੀ ਡੂੰਗੀ ਤੂੰ ਡੁੱਬ ਕੇ ਮਰਨਾ ਵਿੱਚ ਡੂੰਗੀ। ਜਿੱਦਾਂ ਚੌਲ ਨਹੀਂ ਬੰਦਾ ਕਹੇ ਐ ਕਰਕੇ ਗੋਲਾ ਪੂਰਾ ਬਣਾ ਕੇ ਤੇ ਉਹ ਐ ਖਾਵੇ। ਇਹਦੇ ਚ ਤੇ ਪ੍ਰੈਸ ਜੇ ਰਹਿੰਦੇ ਆ ਤੇ ਉਹ ਹੱਥ ਨਹੀਂ ਛੱਡ ਦਿਓ, ਤੈਨੂੰ ਵੱਜੇ ਗੋਲਾ। ਨਾ ਭਾਈ ਐਡੇ ਮਹਿੰਗੇ ਸੈੱਟ ਹੈਗੇ ਤੇ ਤੁਸੀਂ ਨਹੀਂ ਭਾਈ ਇਹਦਾ ਕੋਈ ਮਜ਼ਾ ਨਹੀਂ ਹੈਗਾ। ਇੱਕ ਥਰਮਾਸ ਦਿਖਾਓ। ਥਰਮਾਸ? ਹਾਂਜੀ ਚਾਹ ਵਾਸਤੇ ਨਾ ਥਰਮੋਸ ਹੁੰਦਾ। ਇਹ ਥਰਮੋਸ ਫੜ ਕੇ ਲਿਆਓ ਜ਼ਰਾ ਤੇ ਥੱਲੋਂ 2-3 ਇੱਟਾਂ ਵੀ ਲਿਆਓ। ਹੈਲੋ ਇੰਜ ਨੂੰ ਹੋਏ ਡੱਬੇ ਯਾਰ, ਤੂੰ ਡਰ ਹੀ ਗਿਆ। ਸਨੀ ਲਿਆ ਯਾਰ। ਇਹ ਭਾਈ ਇੱਥੇ ਇਹ ਮੁੰਡਾ ਤੁਰ ਫਿਰ ਕੇ ਚਾਹ ਵੇਚਦਾ ਜੀ, ਥਰਮਸ ਲੈ ਰਹੇ ਹੋ। ਇਹ ਦੇਖ ਲਓ ਭਾਈ ਸਨੀ, ਸਭ ਤੋਂ ਜ਼ਿਆਦਾ ਆਪਣਾ ਕਿਹੜਾ ਚੱਲ ਰਿਹਾ ਇਸ ਵੇਲੇ ਆਈਟਮ ਜਿਹੜਾ ਧੀ ਭੈਣ ਨੂੰ ਦੇਣਾ ਨਾ, ਤੇ ਅਗਲੇ ਤੇਰੇ ਸਹੁਰੇ ਜਿਹੜੇ ਕੁੜਮ ਕਹਿੰਦੇ ਉਹਨਾਂ ਨੂੰ, ਕੁੜਮ ਕਹਿੰਦੇ, ਤੇਰੇ ਕੁੜਮ ਕਹਿਣਗੇ ਕਿ ਕਿੱਥੋਂ ਲਿਆਇਆ ਭਾਂਡੇ। ਇਹ ਦੇਖ, ਇਹ ਤੂੰ ਤੇਰੇ ਕੁੜਮ ਤੈਨੂੰ ਕਹਿਣਗੇ ਵੀ ਕਿੱਥੋਂ ਲਿਆਇਆ ਤੇ ਉਹਨੂੰ ਦੱਸਣਾ ਵੀ ਮਾਸ਼ਾਅੱਲਾ ਵਾਲੇ ਸਰਗੋਦਾ ਕਾਰਖਾਨਾ ਬਾਜ਼ਾਰ। ਇਹਦੇ ਚ ਭਾਜੀ ਕਿੰਨੀ ਚਾਹ ਪੈ ਜਾਂਦੀ ਹੈ? ਭਾਈ ਜਿੰਨੀ ਤੇਰੇ ਚ ਤੌਫੀਕ ਆ। ਇਹ ਚ ਇੰਨੀ ਵੀ ਪੈ ਜਾਂਦੀ ਆ, ਤੇ ਵੈਸੇ ਤੇ 10 ਕੱਪ ਹੀ ਆ, 10 ਕੱਪ ਪੈ ਜਾਂਦੇ ਭਾਜੀ। ਤੇ ਦੁੱਧ ਪੱਤੀ ਕਿੰਨੀ ਪੈਂਦੀ ਹੈ? ਉਹ ਯਾਰ ਦੁੱਧ ਪੱਤੀ ਚਾਹ ਹੀ ਹੁੰਦੀ ਆ, ਮਤਲਬ ਤੇਰੇ ਦੁੱਧ ਪੁੱਤ ਦੀ ਖੈਰ ਹੋਵੇ, ਕਿਸੇ ਸਿਆਣੇ ਨੂੰ ਲੈ ਆ ਨਾਲ ਯਾਰ। ਬੜਾ ਤੇਰਾ ਡਿਨਰ ਸੈੱਟ ਦੀ ਪਲੇਟ ਵਰਗਾ ਮੂੰਹ ਆ। ਤੂੰ ਕਿਉਂ ਖਪਾ ਰਿਹਾ ਯਾਰ? ਥੱਲੋਂ ਉੱਤੇ ਮੈਨੂੰ ਖੱਲੀਆਂ ਪੈ ਗਈਆਂ। ਕਾਫੀ ਵੀ ਭਾਜੀ ਪੈ ਜੂ। ਇਹਨੇ ਜਦੋਂ ਮੈਂ 10 ਕਸਟਮਰ ਨੂੰ ਡੀਲ ਕਰ ਲੈਣਾ,
ਕਾਫੀ ਵੀ ਪੈ ਜੂ ਉਨੀ ਉਹਦੇ ਚ ਕਾਫੀ ਪਾਲਾ, ਮੇਰੇ ਵੱਲੋਂ ਜ਼ਹਿਰ ਪਾਲਾ, ਜੋ ਮਰਜ਼ੀ ਪਾਲਾ ਭਾਈ। ਯਾਰ ਕਿਉਂ ਪਾਲਾ ਮੈਂ ਤੁਹਾਡਾ ਫਰਜ਼ ਨਹੀਂ ਬਣਦਾ? ਤੁਸੀਂ ਦੁਕਾਨਦਾਰ ਹੋ, ਤੁਸੀਂ ਦੱਸੋ ਗਾਹਕ ਨੂੰ। ਤੇ ਅਸੀਂ ਵਿੱਚ ਪਾ ਕੇ ਦੇਣੀ ਆ, ਤੂੰ ਹੀ ਪਵਾਉਣੀ ਆ ਨਹੀਂ ਜਿਹੜਾ। ਤੂੰ ਹੀ ਦੱਸਣਾ ਵਾ ਵੀ ਕਿੰਨੇ ਕੱਪ ਇਹਦੇ ਚ ਪੈ ਜਾਂਦੇ ਆ। ਉਹ ਭਾਜੀ ਇਹਦੇ ਚ 10 ਕੱਪ ਪੈ ਜਾਣੇ, ਮੈਂ ਤੁਹਾਨੂੰ ਦੱਸ ਤੇ ਰਿਹਾ। ਇਹਨੂੰ ਖੋਲੋ ਤਾਂ ਸਹੀ ਉੱਤੋਂ। ਇਹ ਦੇਖੋ, ਇਹ ਸ਼ੀਸ਼ਾ ਇਹਦੇ ਵਿੱਚ ਜਿਹੜਾ ਨਾ, ਅਗਰ ਤਿੜਕ ਵੀ ਜਾਂਦਾ ਕਿਤੇ, ਇਹ ਸ਼ੀਸ਼ਾ ਵੀ ਚੇਂਜ ਹੋ ਜਾਂਦਾ ਇਹਦਾ। ਤੇ ਜੇ ਗਾਇਬ ਗਰਮੀਆਂ ਜਦੋਂ ਆਉਂਦੀਆਂ ਸ਼ਿਕੰਜਵੀ ਵੀ ਵਿੱਚ ਪੈ ਸਕਦੀ ਹੈ। ਸਕੰਜਵੀ ਇਹ ਠੰਡਾ ਤੱਤਾ ਹੁੰਦਾ ਭੱਜ ਭਾਈ। ਠੰਡੀ ਚੀਜ਼ ਪਾਏਗਾ ਠੰਡੀ ਰਹੇਗੀ, ਗਰਮ ਪਾਏਗਾ ਗਰਮ ਰਹੇਗੀ। ਸ਼ੀਸ਼ਾ ਇਹਦਾ ਕੁਆਲਿਟੀ ਇੱਕ ਨੰਬਰ ਹੈ ਭਾਜੀ, ਇਹ ਦੇਖ ਲਓ। ਤੇ ਇਹਦੇ ਨਾਲ ਕੋਈ ਸਿਰ ਸੁਰ ਵੀ ਬੰਦਾ ਵਾਹ ਸਕਦਾ। ਸ਼ੀਸ਼ੇ ਨਾਲ ਵੈਸੇ ਮੈਨੂੰ ਆਪ ਦੱਸ ਵੀ ਇਹ ਮੂੰਹ ਹੈਗਾ ਸ਼ੀਸ਼ੇ ਵਾਲਾ। ਤਾਂ ਕਿਸੇ ਨੂੰ ਵੀ ਨਹੀਂ ਪੁੱਛਦਾ ਬੰਦਾ ਵੀ ਮੈਂ ਵਾਲ ਮੈਂ ਦੇਖੀ ਜ਼ਰਾ ਸ਼ੀਸ਼ਾ ਪੜੀ। ਤੂੰ ਕਾਕਾ ਸਿਰ ਵਾਹੀਂ ਵੀ ਨਾ, ਤੂੰ ਤਾਂ ਕੰਘਾ ਫੜ ਕੇ ਇੱਥੇ ਲਕੀਰਾਂ ਪਾ ਲੈਣੀਆਂ। ਉਹ ਲੈਦੇ ਲੱਗਣਾ ਜ਼ੈਬਰਾ ਕ੍ਰਾਸਿੰਗ ਲੱਗੀ ਹੈ। ਲਕੀਰਾਂ ਪਾ ਲੈਣੀਆਂ। ਇਹ ਸਹੀ ਹੈ ਭਾਈ। ਇਹ ਕਰਦੀ ਹੈ, ਠੀਕ ਹੈ, ਇਹ ਕਰ ਦਿੰਦੇ ਜੀ। ਠੀਕ ਹੈ। ਤੇ ਚਮਚ ਕਟਲਰੀ ਸੈੱਟ ਹੁੰਦਾ ਭਾਈ ਇੱਕ ਉਹ। ਇੱਕ ਤਾਂ ਸਟੀਲ ਦਾ ਹੁੰਦਾ, ਇੱਕ ਦੂਸਰਾ ਹੁੰਦਾ। ਨਹੀਂ ਸਟੀਲ ਦਾ ਜਾਂ ਹੋਵੇ ਪਲਾਸਟਿਕ ਦਾ ਹੋਵੇ। ਬੱਚੇ ਤੁਹਾਡੇ ਸ਼ਰਾਰਤੀ ਹੈਗੇ, ਸਟੀਲ ਦੇ ਹੀ ਲੈ ਲਓ ਤੁਸੀਂ। ਸਟੀਲ ਦਾ ਦੇ ਦਿਓ, ਤੁਹਾਨੂੰ ਮੇਰੇ ਬੱਚਿਆਂ ਦਾ ਕੀ ਪਤਾ ਵੀ ਸ਼ਰਾਰਤੀ ਨਹੀਂ ਸ਼ਰਾਰਤੀ। ਜਿੱਧਰ ਕੁੜੀ ਵਿਆਹਣ ਲੱਗਾ ਕਿੰਨੇ ਲੋਕ ਆ, ਉਸ ਹਿਸਾਬ ਨਾਲ ਮੈਂ ਚਮਚੇ ਦੇਵਾਂ। ਉਹਨਾਂ ਦਾ ਤੁਹਾਨੂੰ ਕੀ ਆ ਪਤਾ ਵਾ ਵੀ ਉਹ ਕਿੰਨੇ ਬੰਦੇ ਆ ਜਾਂ ਕਿਸ ਹਿਸਾਬ ਦੇ ਆ। ਯਾਰ ਮੁੰਡੇ ਨੇ ਗਰਾਈ ਵਾਟਰ ਪੀਣਾ ਇਹਦੇ ਨਾਲ, ਦਵਾਈ ਖਾਣੀ। ਏਡੇ ਛੋਟੇ ਚਮਚੇ ਕਿਹੜੇ ਹੁੰਦੇ ਆ? ਅੱਗੇ ਤੁਸੀਂ ਘੱਟ ਸਾਲਣ ਵਾਲੀਆਂ ਮੰਗ ਰਹੇ ਸੀ ਨਾ ਕੌਲੀਆਂ, ਭਾਈ ਮੈਂ ਉਸ ਹਿਸਾਬ ਨਾਲ ਚਮਚੇ ਦੇ ਰਿਹਾ। ਯਾਰ ਚਮਚੇ ਕੁਛ ਚੜੇ ਤੇ ਸਹੀ ਚਮਚੇ ਦੇ ਉੱਤੇ ਆ ਕੀ ਉਹਨੇ ਅੱਖ ਕੀ ਪਾ ਲਿਆ ਇਹਦੇ ਚ? ਚਮਚੇ ਤੇ ਕਰਜ਼ਾ ਚੜ ਜਾਵੇ ਜਾਂ ਕੀ ਚੜ ਜਾਵੇ ਚਮਚੇ ਤੇ? ਆ ਗੁੜ ਗੁੜ ਮਿੱਟੀ ਤੇ ਚੜੀ ਚਮਚੇ ਤੇ, ਹੋਰ ਕੀ ਚੜ? ਤਿੰਨ ਜੋੜ ਕੇ ਖਾਵੇ ਹੋਇਆ ਕਰਕੇ ਚੌਲ। ਚਲੋ ਪੂਰਾ ਸੈੱਟ ਵੀ ਦੇ ਦਿੰਦੇ ਤੁਹਾਨੂੰ। ਆ ਲਓ ਫੇ ਵੱਡੇ ਲੈ ਲਓ, ਇਹ ਲਓ, ਇਹ ਲੈ ਲਓ ਚਮਚੇ। ਉਹ ਭਾਈ ਟੇਬਲ ਸਪੂਨ ਦੀ ਮੈਂ ਗੱਲ ਕਰ ਰਿਹਾ ਵਾਂ। ਉਹ ਜਿਹੜੇ ਛੋਟੇ ਚਮਚ ਖਾਣ ਵਾਲੇ ਹੁੰਦੇ ਚਾਵਲ, ਤੇ ਖੀਰ। ਕਾਂਟੇ। ਤੇ ਇਹ ਚੀਜ਼ਾਂ ਤੁਹਾਡੇ ਵੱਲ ਪੱਕਦੀਆਂ? ਕਿਉਂ ਕੀ ਗੱਲ ਹੈ ਜੀ? ਅਸੀਂ ਜੰਗਲਾਂ 'ਚ ਰਹਿੰਦੇ ਆ ਭਾਈ। ਉਹ ਟੇਬਲ ਸਪੂਨ ਚਾਹੀਦੇ ਆ। ਯਾਰ ਸਾਰਾ ਕੁਝ ਤੈਨੂੰ ਵਿਖਾਇਆ, ਤੈਨੂੰ ਸਪੂਨ ਨਹੀਂ ਆਇਆ? ਤੂੰ ਆਰਾਮ ਨਾਲ ਇੱਥੇ ਸਪੂਨ ਨਾ ਬਹਿ ਜਾ, ਤੈਨੂੰ ਉਹ ਵੀ ਦਿਖਾ ਦਿੰਦੇ ਆ। ਯਾਰ ਮੈਂ ਕਹਿੰਦਾ ਤੁਸੀਂ ਨਾ ਸ਼ੌਪ ਕਿਹੜੀ ਵੱਡੀ ਨਾ, ਲੈ ਆਓ ਉਹਨਾਂ ਨੂੰ ਨਾਲ, ਜਿਨ੍ਹਾਂ ਨੇ ਆਪਣਾ ਭਾਬੀ ਉਹਨਾਂ ਨੂੰ ਲੈ ਆਓ, ਚਲੋ ਨਾਲ, ਇੱਥੇ ਵੇਖ ਲੈਣ ਸਮਾਨ ਸਾਰਾ। ਲੈ ਆਵਾਂਗੇ। ਤੁਸੀਂ ਨਾ ਮੈਨੂੰ ਦਿਖਾਓ ਥੱਲੇ ਦਾ ਪਲਾਸਟਿਕ ਦੇ ਡਿਨਰ ਸੈੱਟ ਵੀ ਦਿਖਾਓ। ਉਹ ਵੀ ਦਿਖਾਣੇ। ਇਹ ਕਰਦੀ ਹੈ ਸਾਰੇ? ਹਾਂ ਇਹ ਕਰ ਦਿਓ ਜੀ ਜੂਸਰ। ਰੱਖੋ ਤੇ ਸਹੀ ਇਹਨਾਂ ਨੂੰ। ਸਲਮਾਨ ਸਾਰਾ ਕਰਕੇ ਨਾ ਤੇ ਇਹਨਾਂ ਦਾ ਬਿੱਲ ਸ਼ਿਲ ਬਣਾਓ। ਆ ਜਾਓ ਥੱਲੇ। ਚਲੋ ਤੇਰੀਆਂ ਗੱਲਾਂ 'ਚ ਨਾ ਮੇਰੀ ਸੋਟੀ ਉੱਤੇ ਰਹਿ ਗਈ ਆ। ਚਲ ਆ ਫੜ ਲੈਂਦੇ ਆ। ਭਾਈ ਸੋਟੀ ਤੋਂ ਬਗੈਰ ਤੁਰਦੇ ਨਹੀਂ। ਤੁਹਾਡੀ ਤਾਂ ਬੱਕਰੀ ਤਬੀਅਤ ਹੈ। ਕੁਛ ਗਾਹਕ ਐਸੇ ਆ ਜਾਂਦੇ ਆ ਨਾ, ਸੋਟੀ ਬਹੁਤ ਜ਼ਰੂਰੀ ਆ। ਇਹ ਭਾਜੀ ਡਿਨਰ ਸੈੱਟ ਦੀ ਪਲੇਟਾਂ ਨੇ, ਕੌਲੀਆਂ ਨੇ, ਡੂੰਘੀਆਂ ਚੌਲਾਂ ਵਾਲੀਆਂ ਸਾਰੀਆਂ। ਪਲਾਸਟਿਕ ਹੁੰਦਾ ਵਾ ਐਵੇਂ ਡਾਈਨਿੰਗ ਟੇਬਲ ਤੋਂ ਥੱਲੇ ਡਿੱਗਦੀ ਆ ਤੇ ਪਲੇਟ ਟੁੱਟ ਜਾਂਦੀ ਹੈ। ਉਹ ਨਹੀਂ ਟੁੱਟਦੀ ਸਲਮਾਨ। ਆ ਜ਼ਰਾ 2 ਪਲੇਟਾਂ ਇਹਨੂੰ ਚੈੱਕ ਕਰਾ ਯਾਰ। ਇਹ ਕਹਿੰਦਾ ਜੀ ਇੱਥੇ ਟੁੱਟ ਜਾਂਦੀਆਂ ਨੇ। ਇਹ ਜ਼ਰਾ ਚੈੱਕ ਕਰਾ ਸਲਮਾਨ ਇਹਨਾਂ ਨੂੰ। ਆਹੋ ਭਾਈ ਐਵੇਂ ਟੁੱਟ ਭਾਜੀ ਐਵੇਂ ਜਾਂਦੀਆਂ। ਗੱਲਾਂ ਕਰਦੀਆਂ, ਪਤਾ ਨਹੀਂ ਤੁਸੀਂ ਕਿੱਥੋਂ ਲਈਆਂ ਨੇ। ਇਹ ਨਹੀਂ ਟੁੱਟਦੀਆਂ ਪਲੇਟਾਂ। ਹਾਂਜੀ ਹਾਂਜੀ ਇਹ ਦੇਖੋ। ਉਹ ਭਾਈ ਹੈਲੋ। ਹੈਲੋ ਉਹ ਭਾ ਹੈਲੋ ਮੇਰੇ। ਓਏ ਉਹ ਗੱਲ ਤਾਂ ਸੁਣ। ਉਹ ਯਾਰਾ ਹੈਲੋ। ਓਏ ਹਰ ਗਾਹਕ ਨੂੰ ਚੈੱਕ ਕਰਾਈਦੀ ਆ ਭਾਈ। ਯਾਰਾ ਮੇਰੇ ਗਾਲ ਉਹਨੇ ਡਿਨਰ ਸੈੱਟ ਪਾਉਣਾ ਵਾ। ਓ ਯਾਰ ਆ ਵੀ ਸੁੱਟ। ਓਏ ਮੈਂ ਲੈਣੀ ਨਹੀਂ ਸ਼ਾਇਦ। ਮੇਰੇ ਗਾਲ ਪਾਉਣਾ। ਉਹ ਗਾਹਕ ਨੂੰ ਇੰਜ ਹੀ ਚੈੱਕ ਕਰਾਈਦੀ ਭਾਈ। ਹੈਲੋ ਭਾਈ। ਛੱਡ ਭਾਈ। ਯਾਰ ਡੋਰ ਨਾ ਖਿੱਚੋ ਮੇਰੀ। ਹੈਲੋ ਆ ਵੀ ਸੁੱਟ। ਉਹ ਯਾਰ ਮੈਨੂੰ ਸਾਰਾ ਜ਼ਿੰਮਾ ਮੇਰੇ ਪੈ ਜਾਣਾ ਵਾ। ਅਸੀਂ ਹੁਣ ਇੰਨੀਆਂ ਛੁੱਟੀਆਂ ਹੈਗੀਆਂ, ਤੈਨੂੰ ਕੋਈ ਨਾ ਕੋਈ ਲੈਣੀ ਪੈਣੀ ਆ। ਨਹੀਂ ਲੱਗ ਪਿੱਲ ਖੇਲਣ ਡਿਆ ਉਹ ਤੇ ਨਾ ਮਤਲਬ ਦਿਖਾਈ ਦੇ। ਨਹੀਂ ਅਸੀਂ ਗਾਹਕਾਂ ਨੂੰ ਇੰਜ ਹੀ ਦਿਖਾਉਂਦੇ ਆ। ਇਹ ਤੇ ਭਾਜੀ ਤੁਹਾਨੂੰ ਇਹ ਪਲੇਟਾਂ ਦਿਖਾਈਆਂ। ਓਏ ਆ ਜੱਗ ਵੀ ਸੁੱਟ ਭਾਈ ਉਹ ਮੈਂ ਨਹੀਂ। ਭਾਂਡਾ ਕੋਈ ਨਹੀਂ ਪਸੰਦ ਆਇਆ, ਸਾਰੇ ਇਕੱਠੇ ਕਰਾਈ ਜਾਂਦਾ। ਆ ਦੇ ਦਿਓ, ਪਲੇਟਾਂ ਦੇ ਦਿਓ, ਚਮਚੇ ਦੇ ਦਿਓ, ਸਹੀ ਗੱਲ ਆ। ਫਿਰ ਥਰਮਸ ਦੇ ਦਿਓ, ਤੇ ਲਿਆ ਨੇ ਕੱਖ ਵੀ ਨਹੀਂ। ਐਂਡ ਚ ਭੱਜ ਹੀ ਗਿਆ। ਕਹਿਣ ਦਾ ਮਤਲਬ ਇਹ ਸੀ ਕਿ ਭਾਂਡਾ ਕੋਈ ਲੈਣਾ ਨਹੀਂ। ਗੋਗੇ ਨੇ ਮਿਲਾ ਦਾ ਉਹਦਾ ਰੇਟ ਰੂਟ ਚੈੱਕ ਕਰਨ ਆਇਆ ਸੀ। ਅਲਵੇਲਾ ਸਾਹਿਬ ਨੇ ਆਪਣਾ ਜਿਹੜਾ ਰੋਲ ਆ ਬਹੁਤ ਵਧੀਆ ਚ ਨਿਭਾਇਆ। ਬਹੁਤ ਵਧੀਆ ਤੇ ਖੂਬਸੂਰਤ ਇਹਨਾਂ ਨੇ ਵੀਡੀਓ ਕ੍ਰੀਏਟ ਕੀਤੀ ਹੈ। ਬਾਕੀ ਤੁਸੀਂ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆ। ਸੋ ਅੱਜ ਲਈ ਇੰਨਾ ਹੀ। ਫੇਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।